ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 19 ਅਕਤੂਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਜਿਹੜੀ ਖਬਰ ਤੇ ਚਾਨਣ ਪਾਉਣਾ ਹੈ ਉਹ ਖਬਰ ਹਿੰਦੁਸਤਾਨ ਦੇ ਬਾਰੇ ਹੈ ਤੇ ਅਮਰੀਕਾ ਦੇ ਵਿੱਚ ਹਿੰਦੁਸਤਾਨ ਲਈ ਇੱਕ ਵੱਡਾ ਮਸਲਾ, ਵੱਡੀ ਪੀੜ, ਵੱਡੀ ਸਿਰ ਪੀੜ ਸ਼ੁਰੂ ਹੋ ਗਈ ਹੈ। ਉਹਦੇ ਵੱਲ ਆਉਂਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸੀਏ ਕਿ ਅੱਜ 19 ਅਕਤੂਬਰ ਬਰੋਜ਼ ਹਫਤਾ 4 ਵਜੇ ਸਪਹਿਰ ਲੌਡੇ ਵੇਲੇ ਦੇ 4 ਵਜੇ ਅੱਜ ਨਾਰਵੇ ਦੇ ਸ਼ਹਿਰ ਓਸਲੋ ਦੇ ਵਿੱਚ ਜਿਹੜੀ ਪਾਕਿਸਤਾਨੀ ਅੰਬੈਸੀ ਹੈ ਉਹਦੇ ਸਾਹਮਣੇ ਪਾਕਿਸਤਾਨੀ ਕਮਿਊਨਿਟੀ ਤੇ ਪਾਕਿਸਤਾਨ ਤਹਿਰੀਕ ਇਨਸਾਫ ਦਾ ਜਿਹੜਾ ਨਾਰਵੇ ਚੈਪਟਰ ਹੈ ਉਹਨਾਂ ਨੇ ਇੱਕ ਇhtਜਾਜ ਦਾ ਇੰਤਜ਼ਾਮ ਕੀਤਾ ਹੈ। ਉਸ ਇhtਜਾਜ ਦੇ ਵਿੱਚ ਮੈਂ ਵੀ ਸ਼ਾਮਿਲ ਹੋ ਰਿਹਾ ਔਰ ਤੁਸੀਂ ਵੀ ਤਸ਼ਰੀਫ ਲੈ ਕੇ ਆਓ। ਜੇ ਤੁਸੀਂ ਓਸਲੋ 'ਚੋ ਜਾਂ ਕਿਤੇ ਆਲੇ ਦੁਆਲੇ ਹੋ ਤੇ ਜ਼ਰੂਰ ਪਾਕਿਸਤਾਨੀ ਅੰਬੈਸੀ ਦੇ ਸਾਹਮਣੇ ਅੱਜ 19 ਅਕਤੂਬਰ ਬਰੋਜ਼ ਹਫਤਾ 4 ਵਜੇ ਤਸ਼ਰੀਫ ਲੈ ਕੇ ਆਓ ਤਾਂ ਕਿ ਇhtਜਾਜ ਉੱਥੇ ਕੀਤਾ ਜਾ ਸਕੇ। ਜੋ ਕੁਝ ਪਾਕਿਸਤਾਨ 'ਚ ਹੋ ਰਿਹਾ, ਇਮਰਾਨ ਖਾਨ ਨਾਲ ਕਰ ਰਹੇ ਨੇ, ਉਹਨਾਂ ਦੀ ਬੇਗਮ, ਉਹਨਾਂ ਦੀਆਂ ਭੈਣਾਂ, ਹੋਰ ਬੜੇ ਸਾਰੇ ਮਾਸੂਮ ਕੈਦੀ ਮਿਲਟਰੀ ਕੋਰਟਸ ਤੋਂ ਲੈ ਕੇ ਤੇ ਦੂਜੀਆਂ ਜੇਲ੍ਹਾਂ ਦੇ ਵਿੱਚ ਭਰੇ ਹੋਏ ਨੇ। ਜੋ ਕੁਝ ਇਸ ਵੇਲੇ ਸਟੂਡੈਂਟਾਂ ਨਾਲ ਕਰ ਰਹੇ ਨੇ, ਜੋ ਕੁਝ ਜੱਜਾਂ ਨਾਲ ਕਰ ਰਹੇ ਨੇ, ਮਤਲਬ ਸਾਰਿਆਂ ਨੂੰ ਹੀ ਇਸ ਵੇਲੇ ਦਹਿਸ਼ਤਗਰਦ ਬਣਾਇਆ ਹੋਇਆ ਤੇ ਉਹਦੇ ਵਾਸਤੇ ਆਵਾਜ਼ ਚੁੱਕਣ ਵਾਸਤੇ ਨਾਰਵੇ ਦੀ ਕਮਿਊਨਿਟੀ ਇਹ ਕਰ ਰਹੀ ਹੈ। ਤੁਸੀਂ ਵੀ ਤਸ਼ਰੀਫ ਲੈ ਕੇ ਆਓ, ਜਿਹੜੇ ਵੀ ਇੱਥੇ ਮੌਜੂਦ ਨੇ ਦੋਸਤ, ਮੈਂ ਵੀ ਉੱਥੇ ਮੌਜੂਦ ਹੋਵਾਂਗਾ ਤੇ ਤੁਹਾਡੇ ਨਾਲ ਉੱਥੇ ਮੁਲਾਕਾਤ ਹੋਏਗੀ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਹਿੰਦੁਸਤਾਨ ਵਾਸਤੇ ਸਿਰ ਪੀੜ ਸ਼ੁਰੂ ਹੋਈ ਹੈ ਤੇ ਸਿਰ ਪੀੜ ਸ਼ੁਰੂ ਹੋਈ ਹੈ ਕੈਨੇਡਾ ਤੋਂ ਤੇ ਅਮਰੀਕਾ ਤੋਂ। ਕੈਨੇਡਾ ਤੇ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਨੱਜਰ ਸਿੰਘ ਜਿਹੜਾ ਸੀ ਉਹਨੂੰ ਉੱਥੇ ਕਤਲ ਕੀਤਾ ਗਿਆ ਸੀ ਔਰ ਉਹਦੇ ਵਿੱਚ ਕੈਨੇਡਾ ਨੇ ਹੁਣ ਖੁੱਲ੍ਹ ਕੇ, ਕੈਨੇਡਾ ਦੇ ਵਜ਼ੀਰ ਆਜ਼ਮ ਨੇ ਵੀ ਤੇ ਉੱਥੋਂ ਦੀ ਜਿਹੜੀ ਇਨਵੈਸਟੀਗੇਟਿਵ ਮੇਨ ਪੁਲਿਸ ਹੈ ਉਹਨਾਂ ਨੇ ਵੀ ਖੁੱਲ੍ਹ ਕੇ ਆਖ ਦਿੱਤਾ ਹੈ ਕਿ ਉਹਨਾਂ ਦੇ ਕੋਲ ਇਰਰਿਫਿਊਟੇਬਲ ਐਵੀਡੈਂਸ, ਔਰ ਇਰਰਿਫਿਊਟੇਬਲ ਨਹੀਂ, ਜਿਹੜੀ ਸਾਡੀ ਮੈਡਮ ਰੌਲਕ ਸਕੂਲ ਸੀ ਉਹਨਾਂ ਵਾਕਈ ਉਹ ਸਭ ਕੁਝ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਇਹਦੇ ਪਿੱਛੇ ਹਿੰਦੁਸਤਾਨ ਸੀ ਤੇ ਹਿੰਦੁਸਤਾਨ ਦੀ ਹਕੂਮਤ ਜਿਹੜੀ ਹੈ ਉਹ ਸਾਡੀ ਜ਼ਮੀਨ ਦੇ ਉੱਤੇ ਆ ਕੇ ਲੋਕਾਂ ਨੂੰ ਮਾਰ ਰਹੀ ਹੈ। ਇਹਨੂੰ ਮਾਫ ਨਹੀਂ ਕੀਤਾ ਜਾਏਗਾ ਔਰ ਇਹਨੂੰ ਹਰ ਲੈਵਲ ਤੇ ਚੁੱਕਿਆ ਜਾਏਗਾ। ਜ਼ਾਹਿਰ ਹੈ ਇਸ ਵੇਲੇ ਹਿੰਦੁਸਤਾਨ ਅਮਰੀਕਾ ਦੇ ਬੜਾ ਕਰੀਬ ਹੈ। ਅਮਰੀਕਾ ਨੇ ਉਹੋ ਜਿਹਾ ਰਿਸਪੌਂਸ ਤਾਂ ਨਹੀਂ ਦਿੱਤਾ ਜਿਹੋ ਜਿਹਾ ਨਾਰਮਲ ਉਹਨਾਂ ਦੇਣਾ ਸੀ, ਲੇਕਿਨ ਫਿਰ ਵੀ ਅਮਰੀਕਾ, ਆਸਟ੍ਰੇਲੀਆ, ਤਮਾਮ ਜਿਹੜੇ ਵੀ ਵੱਡੀਆਂ ਪਾਵਰਸ ਨੇ ਉਹਨਾਂ ਸਾਰਿਆਂ ਨੇ ਹਿੰਦੁਸਤਾਨ ਨੂੰ ਵਾਰਨ ਕੀਤਾ ਕਿ ਇਹ ਕੰਮ ਸਾਡੀ ਜ਼ਮੀਨ ਤੇ ਨਹੀਂ ਕਰਨਾ। ਅੱਛਾ, ਹੁਣ ਇਹ ਕਿਉਂ ਨਹੀਂ ਕਰਨਾ? ਅਗਲੇ ਪਾਸੇ ਆਉਣਾ ਕਿ ਅਮਰੀਕਾ ਜਿਹਨਾਂ ਵਾਸਤੇ ਕਿਹੜੀ ਸਿਰ ਪੀੜ ਨਵੀਂ ਬਣੀ ਹੈ, ਕਿਉਂਕਿ ਉੱਥੇ ਵੀ ਇਹਨਾਂ ਦਾ ਇੱਕ ਬੰਦਾ ਫੜਿਆ ਗਿਆ ਹੁਣ। ਲੇਕਿਨ ਉੱਥੇ ਸਿਰ ਪੀੜ ਇਹ ਬਣੀ ਹੈ ਕਿ ਅਮਰੀਕਾ ਵਾਲਿਆਂ ਨੂੰ, ਕੈਨੇਡਾ ਵਾਲਿਆਂ ਨੂੰ, ਆਸਟ੍ਰੇਲੀਆ ਵਾਲਿਆਂ ਨੂੰ ਇਹ ਹੈ ਕਿ ਅਗਰ ਅੱਜ ਉੱਥੇ ਕੋਈ ਹਿੰਦੁਸਤਾਨੀ ਜਿਹੜਾ ਨਜਾਤ ਬੰਦਾ ਹੈ ਜਾਂ ਹਿੰਦੁਸਤਾਨੀ ਓਰੀਜਨ ਦਾ ਬੰਦਾ ਹੈ ਜਾਂ ਪਾਕਿਸਤਾਨੀ ਓਰੀਜਨ ਦਾ ਬੰਦਾ ਹੈ, ਉਹਨੂੰ ਹਿੰਦੁਸਤਾਨ ਮਰਵਾਏਗਾ ਔਰ ਹੱਥ ਖੁੱਲ੍ਹ ਗਿਆ ਤੇ ਕੱਲ੍ਹ ਨੂੰ ਚੀਨ ਵੀ ਕਿਸੇ ਨੂੰ ਮਰਵਾਏਗਾ, ਕੱਲ੍ਹ ਨੂੰ ਇਟਲੀ ਵੀ ਕਿਸੇ ਨੂੰ ਮਰਵਾਏਗਾ, ਕੱਲ੍ਹ ਨੂੰ ਜਾਪਾਨ ਵੀ ਕਿਸੇ ਨੂੰ ਮਰਵਾਏਗਾ ਤੇ ਕੱਲ੍ਹ ਨੂੰ ਨਾਰਥ ਕੋਰੀਆ ਵੀ ਇੱਥੇ ਕਿਸੇ ਨੂੰ ਮਰਵਾਏਗਾ। ਫਿਰ ਕੰਮ ਖੁੱਲ੍ਹ ਜਾਏਗਾ ਨਾ। ਤੇ ਇਸ ਵਾਸਤੇ ਉਹਨਾਂ ਨੇ ਡੱਕਾ ਲਾਇਆ ਔਰ ਅੱਜ ਇਹ ਖਾਲਿਸਤਾਨੀ ਜਿਹੜੇ ਤਹਿਰੀਕ ਦੇ ਲੋਕ ਨੇ ਉਹਨਾਂ ਨੂੰ ਮਰਵਾ ਰਹੇ ਨੇ ਤੇ ਕੱਲ੍ਹ ਨੂੰ ਕੋਈ ਕਿਸੇ ਹੋਰ ਨੂੰ ਮਰਵਾਉਣਾ ਸ਼ੁਰੂ ਕਰ ਦੇਗਾ। ਤੇ ਇਹ ਤਾਂ ਫਿਰ ਇੱਥੇ ਕੰਮ ਖੁੱਲ੍ਹ ਜਾਏਗਾ ਤੇ ਨਾ ਇੱਥੇ ਕੋਈ ਇਨਵੈਸਟਰ ਆਏਗਾ ਤੇ ਨਾ ਬਿਜ਼ਨਸ ਹੋਏਗਾ ਤੇ ਨਾ ਕਿਸੇ ਨੂੰ ਕੋਈ ਤਵੱਜੋ ਹੋਏਗੀ। ਇਸ ਲਈ ਇਹ ਮੁਲਕ ਜਿਹੜੇ ਨੇ ਇਹ ਆਪਣੀ ਸਰਜ਼ਮੀਨ ਤੇ ਕਿਸੇ ਨੂੰ ਮਾਰਨ ਦੀ ਏਡੀ ਛੇਤੀ ਇਜਾਜ਼ਤ ਨਹੀਂ ਦਿੰਦੇ, ਕਿਉਂਕਿ ਇਹਨਾਂ ਦਾ ਆਪਣਾ ਜਿਹੜਾ ਇੱਥੋਂ ਦਾ ਇਮੇਜ ਸਾਰਾ ਹੈ ਉਹ ਤਬਾਹ ਹੋ ਜਾਏਗਾ। ਇਹਨਾਂ ਨੇ ਹੁਣ ਸਾਰਿਆਂ ਨੇ ਹਿੰਦੁਸਤਾਨ ਦੇ ਵੱਟ ਕੱਢੇ ਨੇ ਇਸ ਕੰਮ ਦੇ ਉੱਤੇ। ਉਹ ਉਹਨੇ ਵੱਟ ਤੇ ਨਹੀਂ ਕੱਢੇ ਜਿੰਨੇ ਇਹਨਾਂ ਕੱਢਣੇ ਸਨ ਨਾਰਮਲ ਹਾਲਾਤ 'ਚ, ਕਿਉਂਕਿ ਚਾਈਨਾ ਦੇ ਅਗੇਂਸਟ ਉਸ ਖਿੱਤੇ ਦੇ ਵਿੱਚ ਹਿੰਦੁਸਤਾਨ ਨੂੰ ਖੜਾ ਕਰਨਾ ਚਾਹੁੰਦੇ ਨੇ ਤਾਂ ਕਿ ਚਾਈਨਾ ਨੂੰ ਜਿਹੜਾ ਹਿੰਦੁਸਤਾਨ ਨਾਲ ਲੜਾ ਕੇ ਤੇ ਕੰਮ ਉੱਥੇ ਹੀ ਪੂਰਾ ਰੱਖੀਏ, ਚਾਈਨਾ ਕਦੇ ਇਹਨਾਂ ਤੱਕ ਨਾ ਅੱਪੜ ਸਕੇ ਤੇ ਲੌਂਗ ਟਰਮ ਚਾਈਨਾ ਨੂੰ ਉੱਥੇ ਹੀ ਅੰਗੇਜ ਕਰਨ ਵਾਸਤੇ ਹਿੰਦੁਸਤਾਨ ਦੇ ਜ਼ਰਾ ਜਿਹੜਾ ਨਾ ਉਹ ਡੌਲਿਆਂ ਨੂੰ ਤੇ ਪਿੰਨੀਆਂ ਨੂੰ ਜ਼ਰਾ ਮਾਲਿਸ਼ ਮਾਰਦੇ ਨੇ, ਉਹਨਾਂ ਨੂੰ ਤਾਕਤ ਦੇ ਟੀਕੇ ਲਾਉਂਦੇ ਨੇ ਇਹ ਵੈਸਟਰਨ ਕੰਟਰੀ ਸਾਰੇ ਕਿ ਹਿੰਦੁਸਤਾਨ ਨੂੰ ਤਗੜਾ ਕਰਕੇ ਉਹਨਾਂ ਦੇ ਖਿਲਾਫ ਪਿੱਚ ਕਰਨਾ। ਇਸ ਲਈ ਥੋੜ੍ਹਾ ਜਿਹਾ ਲਿਹਾਜ਼ ਹੈ, ਬਹਰਹਾਲ ਫਿਰ ਵੀ ਹਿੰਦੁਸਤਾਨ ਦੇ ਜਿਹੜੇ ਨੇ ਉਹ ਪਰਪੁਰਜ਼ੇ ਜਿਹੜੇ ਨੇ ਉਹ ਜਿਹੜੇ ਉਹਨੇ ਕੱਢੇ ਸਨ ਉਹਨਾਂ ਨੂੰ ਕੱਟ ਰਹੇ ਨੇ ਤੇ ਉਹਨਾਂ ਨੂੰ ਹੁਣ ਥੋੜ੍ਹਾ ਜਿਹਾ ਝਟਕਾ ਦੇ ਰਹੇ ਨੇ ਕਿ ਕੰਮ ਤੁਸੀਂ ਨਹੀਂ ਕਰਨਾ। ਉਹਨਾਂ ਨੇ ਜਿਸ ਤਰੀਕੇ ਨਾਲ ਕੈਨੇਡਾ 'ਚ ਬੰਦੇ ਮਰਵਾਏ ਨੇ ਉਸੇ ਤਰੀਕੇ ਨਾਲ ਉਹਨਾਂ ਨੇ ਇੱਕ ਬੰਦਾ, ਇੱਕ ਨਹੀਂ ਬਲਕਿ ਇੱਕ ਤੋਂ ਜ਼ਿਆਦਾ ਖਾਲਿਸਤਾਨੀ ਰਹਿਨੁਮਾ ਜਿਹੜੇ ਅਮਰੀਕਾ 'ਚ ਰਹਿੰਦੇ ਨੇ ਉਹਨਾਂ ਨੂੰ ਕਤਲ ਕਰਵਾਉਣ ਦਾ ਵੀ ਮਨਸੂਬਾ ਬਣਾਇਆ ਸੀ। ਉੱਤੇ ਕਿਸ ਦਿਨ ਤਫਸੀਲੀ ਗੱਲ ਕਰਾਂਗੇ ਤੁਹਾਡੇ ਸਾਹਮਣੇ, ਪੂਰਾ ਵੀਲੌਗ ਰੱਖਣਾ ਪਏਗਾ ਕਿ ਕਿਸ ਤਰੀਕੇ ਨਾਲ ਇਹ ਸਾਰਾ ਕੰਮ ਅਨਫੋਇਲ ਹੋਇਆ, ਕਿਸ ਤਰੀਕੇ ਨਾਲ ਉਹਨਾਂ ਨੇ ਇਹ ਫੜੇ ਨੇ ਬੰਦੇ, ਕਿਸ ਤਰੀਕੇ ਨਾਲ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਕੀ ਕੁਝ ਕਰਨ ਡੇ ਨੇ। ਲੇਕਿਨ ਮੁਖਤਸਰ ਗੱਲ ਇਹ ਹੈ ਕਿ ਕੱਲ੍ਹ ਉਹਨਾਂ ਨੇ ਇੱਕ ਨਵੇਂ ਬੰਦੇ ਦੀ ਇੰਡਾਈਟਮੈਂਟ ਕੀਤੀ, ਮਤਲਬ ਕਿ ਫਰਦ ਜੁਰਮ ਜਾਂ ਉਹਦੇ ਬਾਰੇ ਉਹਨਾਂ ਨੇ ਇਨਫੋਰਮੇਸ਼ਨ ਜਿਹੜੀ ਪਬਲਿਕ ਕਰ ਦਿੱਤੀ ਹੈ ਕਿ ਉਹਨੂੰ ਹੁਣ FBI ਦੀ ਵਾਂਟਡ ਲਿਸਟ ਦੇ ਵਿੱਚ ਪਾ ਦਿੱਤਾ ਹੈ। ਉਹ ਇੱਕ ਹਿੰਦੁਸਤਾਨੀ ਰਾਹ ਦਾ ਆਫਿਸਰ ਹੈ, ਜਿਹੜੀ ਉੱਥੋਂ ਦੀ ਇੰਟੈਲੀਜੈਂਸ ਏਜੰਸੀ ਹੈ ਉਹਨਾਂ ਦਾ ਉਹ ਇੱਕ ਅਹਿਲਕਾਰ ਜਾਂ ਅਫਸਰ ਸੀ
ਔਰ ਉਹ ਇੱਥੇ ਪੂਰਾ ਇੱਕ ਨੈਟਵਰਕ ਬਣਾ ਕੇ ਨਿਊਯਾਰਕ ਦੇ ਵਿੱਚ ਅਮਰੀਕਾ ਦੇ ਵਿੱਚ ਲੋਕਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਇਸ ਵੇਲੇ ਸੋਚੋ ਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਪਹਿਲੇ ਮਰਹਲੇ 'ਚ ਤੇ ਖਾਲਿਸਤਾਨੀਆਂ ਨੂੰ ਮਰਵਾ ਰਹੇ ਸਨ, ਉਸ ਦੂਜੇ ਮਰਹਲੇ 'ਚ ਪਾਕਿਸਤਾਨੀਆਂ ਦੇ ਪਿੱਛੇ ਸ਼ੁਰੂ ਹੋ ਜਾਂਦੇ, ਤੇ ਤੀਜੇ ਮਰਹਲੇ ਦੇ ਵਿੱਚ ਫਿਰ ਜ਼ਾਹਿਰ ਹੈ ਅਗਲਾ ਕੰਮ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਜਾਂਦਾ ਦੂਜੇ ਮੁਲਕਾਂ ਵਾਸਤੇ। ਤੇ ਅਮਰੀਕਾ ਨੇ ਹੁਣ ਉੱਥੇ ਬ੍ਰੇਕ ਲਾਈ ਹੈ ਉਹਨਾਂ ਨੂੰ। ਅਤੇ ਪਹਿਲੇ ਵੀ ਇੱਕ ਬੰਦਾ ਅਮਰੀਕਾ ਨੇ ਬੜੇ ਤਰੀਕੇ ਦੇ ਨਾਲ ਬਹਿਲਾ ਫਸਲਾ ਕੇ ਉਹਨੂੰ ਪਹਿਲਾਂ ਸੱਦਿਆ ਚੈੱਕ ਰਿਪਬਲਿਕ, ਔਰ ਚੈੱਕ ਰਿਪਬਲਿਕ 'ਚ ਉਹਨੂੰ ਸੱਦ ਕੇ ਤੇ ਉੱਥੋਂ ਇਹਨਾਂ ਨੇ ਉਹਨੂੰ ਫੜ ਕੇ ਤੇ ਐਕਸਟ੍ਰੈਡਾਈਟ ਕਰਾ ਲਿਆ। ਮਤਲਬ ਕਿ ਹੁਣ ਇਸ ਵੇਲੇ ਅਮਰੀਕਾ 'ਚ ਲੈ ਆਏ ਨੇ ਇੱਕ ਹਿੰਦੁਸਤਾਨੀ ਜਿਹੜਾ ਹਿੰਦੁਸਤਾਨ 'ਚ ਬੈਠਾ ਹੋਇਆ ਸੀ, ਉੱਥੋਂ ਬਹਿ ਕੇ ਇੱਥੇ ਬੰਦੇ ਮਰਵਾਉਣ ਦੀ ਪਲੈਨਿੰਗ ਕਰਦਾ ਸੀ ਪੈਸੇ ਦੇ ਕੇ। ਬੰਦੇ ਕਿਸ ਤਰ੍ਹਾਂ ਮਰਵਾਉਂਦੇ ਨੇ? ਬੰਦੇ ਇਸ ਤਰ੍ਹਾਂ ਦੇ ਮਰਵਾਉਂਦੇ ਨੇ, ਡਰੱਗ ਡੀਲਰਸ, ਕਾਰਟਲਸ ਹਰ ਜਗ੍ਹਾ ਦੇ ਉੱਤੇ ਇਹ ਜਿਹੜਾ ਨਸ਼ਾ ਵਸ਼ਾ ਵੇਚਦੇ ਨੇ, ਨਾਜਾਇਜ਼ ਅਸਲਾ ਵੇਚਦੇ ਨੇ, ਇਹਨਾਂ ਦੇ ਪੂਰੀ ਦੁਨੀਆ 'ਚ ਕਾਰਟਲ ਨੇ। ਹਰ ਦੁਨੀਆ ਦੀ ਜਿਹੜੀ ਮੁਲਕ ਹੈ ਉੱਥੇ ਇਹਨਾਂ ਦੀ ਅੰਡਰਵਰਲਡ ਕਿਸੇ ਨਾ ਕਿਸੇ ਤਰੀਕੇ ਨਾਲ ਹੁੰਦੀ ਹੈ। ਅਮਰੀਕਾ 'ਚ ਵੀ ਜ਼ਾਹਿਰ ਹੈ ਹੁੰਦੇ ਨੇ, ਔਰ ਉਹਨਾਂ ਦੇ ਥਰੂ ਫਿਰ ਇਹ ਪੈਸੇ ਦੇ ਕੇ, ਬੰਦੇ ਦੀ ਤਸਵੀਰ ਦੇ ਕੇ, ਨਿਸ਼ਾਨਦੇਹੀ ਐਡਰੈਸ ਦੇ ਕੇ ਉਹਨਾਂ ਦੇ ਕੋਲੋਂ ਬੰਦਾ ਮਰਵਾ ਦਿੰਦੇ ਨੇ। ਕੋਈ ਆਪ ਆ ਕੇ ਡਾਇਰੈਕਟ ਨਹੀਂ ਮਾਰਦੇ, ਲੇਕਿਨ ਜ਼ਾਹਿਰ ਹੈ ਉਹਨਾਂ ਦੇ ਨਾਲ ਕੋਆਰਡੀਨੇਸ਼ਨ, ਉਹਨਾਂ ਦੇ ਨਾਲ ਇਹ ਸਾਰੇ ਲਿੰਕ ਬਣਾਉਣੇ, ਉਹਨਾਂ ਦੇ ਨਾਲ ਇੱਕ ਨੈਟਵਰਕ ਸੈੱਟ ਕਰਨਾ। ਅਤੇ ਇਹ ਹੁਣ ਹਿੰਦੁਸਤਾਨ ਇੱਥੇ ਵੀ ਕਰ ਰਿਹਾ ਸੀ। ਅਤੇ ਉਹਨਾਂ ਨੇ ਹਿੰਦੁਸਤਾਨੀ ਪਹਿਲਾਂ ਤਾਂ ਇੱਕ ਫੜ ਕੇ ਉਹਨੂੰ ਲੈ ਆਏ ਨੇ ਹਿੰਦੁਸਤਾਨ ਤੋਂ ਪਹਿਲਾਂ ਉਹਦੇ ਨਾਲ ਡੀਲ ਕਰਨ ਵਾਸਤੇ, ਉਹਨੂੰ ਪਤਿਆ ਕੇ ਜਿਹਨੂੰ ਕਹਿੰਦੇ ਨੇ, ਉਹਨੂੰ ਚੈੱਕ ਰਿਪਬਲਿਕ ਸੱਦਿਆ। ਜਿਸ ਵੇਲੇ ਉੱਥੇ ਆਇਆ ਤਾਂ ਏਅਰਪੋਰਟ ਤੋਂ ਉਤਰਦਿਆਂ ਹੀ ਉਹਨੂੰ ਨੱਪ ਲਿਆ ਅਤੇ ਉੱਥੋਂ ਉਹਨੂੰ ਚੁੱਕ ਕੇ ਅਤੇ ਇਹ ਲੈ ਆਏ ਨੇ ਹੁਣ ਅਮਰੀਕਾ। ਇੱਕ ਦੂਜਾ ਇਹਨਾਂ ਦੇ ਅਜੇ ਤੱਕ ਕਾਬੂ ਨਹੀਂ ਆਇਆ, ਜਿੱਥੇ ਕੱਲ੍ਹ ਇੰਡਾਈਟਮੈਂਟ ਕੀਤੀ ਹੈ, ਔਰ ਉਹ ਹਿੰਦੁਸਤਾਨੀ ਰਾਹ ਦਾ ਅਹਿਲਕਾਰ ਹੈ, ਔਰ ਇਹ ਆਉਂਦੇ ਨੇ ਕਿ ਉਹ ਵੀ ਡਾਇਰੈਕਟਲੀ ਇੱਥੇ ਮਰਵਾਉਣ ਦੇ ਵਿੱਚ ਰਿਸਪੋਂਸੀਬਲ ਹੈ। ਹੁਣ ਜ਼ਾਹਿਰ ਹੈ ਹਿੰਦੁਸਤਾਨ ਕੀ ਕਰੇਗਾ ਕਿ ਉਹਨੂੰ ਲੁਕਾ ਲੇਗਾ, ਉਹਦੀ ਆਈਡੀ ਸ਼ਾਈਡੀ ਬਦਲ ਦੇਗਾ, ਉਹਨੂੰ ਉੱਥੇ ਹਿੰਦੁਸਤਾਨ ਦੇ ਵਿੱਚ ਹੁਣ ਨਵੇਂ ਨਾਂ ਦੇ ਉੱਤੋਂ ਨਵੇਂ ਐਡਰੈਸ 'ਤੇ ਮੂਵ ਹੋ ਜਾਏਗਾ ਉਹ, ਅਤੇ ਉਹਦੀ ਨਵੀਂ ਸ਼ਨਾਖਤ ਹੋਏਗੀ। ਇਹ ਅਮੂਮੀ ਤੌਰ 'ਤੇ ਜੋ ਕੀਤਾ ਜਾਂਦਾ ਇਹੋ ਜਿਹੇ ਹਾਲਾਤ ਦੇ ਵਿੱਚ, ਅਤੇ ਉਹਨੂੰ ਹਿੰਦੁਸਤਾਨ ਜਿਹੜਾ ਆਖੇਗਾ ਸਾਨੂੰ ਪਤਾ ਹੀ ਨਹੀਂ ਉਹ ਬੰਦਾ ਕਿੱਧਰ ਗਿਆ, ਇਹੋ ਜਿਹਾ ਕੰਮ ਕਰਨਗੇ। ਬਾਕੀ ਰਹੀ ਜਿਹੜੀ ਗੱਲ ਹੈ ਕਿ ਉਹ ਬੰਦਾ ਹੁਣ ਅਗਰ ਤੇ ਕਿਤੇ ਬਾਹਰ ਨਿਕਲਿਆ ਹੋ ਕਿਸੇ ਵੇਲੇ ਤੇ ਫਿਰ ਅਮਰੀਕਾ ਵਾਲੇ ਦੱਬ ਲੈਣਗੇ, ਨਾ ਨਿਕਲਿਆ ਤੇ ਫਿਰ ਉਹ FBI ਦੀ ਵਾਂਟਡ ਲਿਸਟ ਦੇ ਵਿੱਚ ਰਹੇਗਾ। ਕਿਤੇ ਸਰਫੇਸ ਹੋਇਆ ਤੇ ਇਹ ਉਹਨੂੰ ਵੀ ਐਕਸਟ੍ਰਾਡਾਈਟ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਬਹਰਹਾਲ ਇਹ ਸਿਆਪਾ ਹਿੰਦੁਸਤਾਨ ਲਈ ਪਿਆ ਹੈ। ਉਹਨਾਂ ਜਿਹੜਾ ਮੋਦੀ ਸਾਹਿਬ ਨੇ ਹਰ ਥਾਂ ਤੇ ਆਪਣੇ ਜਿਹੜਾ ਵੀ ਕੋਈ ਸਿਆਸੀ ਜਾਂ ਕਿਸੇ ਵੀ ਤਰੀਕੇ ਨਾਲ ਆਵਾਜ਼ ਚੁੱਕਦਾ ਸੀ ਉਹਨੂੰ ਮਰਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਹੋ ਸਕਦਾ ਉੱਤੇ ਕੋਈ ਡੱਕਾ ਲੱਗੇ, ਬੰਨਾ ਲੱਗੇ। ਬਹਰਹਾਲ ਮੋਦੀ ਸਾਹਿਬ ਨੇ ਅੰਨੀ ਵੀ ਅਖੀਰ ਵੀ ਬੜੀ ਪਾਈ ਸੀ, ਅਤੇ ਹੁਣ ਅਮਰੀਕਾ, ਕੈਨੇਡਾ ਸਾਰੇ ਪੰਜੇ ਝਾੜ ਕੇ ਇਸ ਕੰਮ ਵਾਲੇ ਪਿੱਛੇ ਪੈ ਗਏ ਨੇ, ਅਤੇ ਉਮੀਦ ਇਹ ਕਰਨੇ ਕਿ ਹੁਣ ਹਿੰਦੁਸਤਾਨ ਅੱਗੋਂ ਬੰਦੇ ਦਾ ਪੁੱਤਰ ਬਣੇਗਾ। ਬਹਰਹਾਲ ਵੇਖਨੇ, ਇਹ ਤਾਂ ਡਿਪੈਂਡ ਕਰਦਾ ਕਿ ਕਿੰਨੀ ਕੁ ਉਹਨਾਂ ਨੂੰ ਇਹ ਚੁੰਡੀ ਭਰਦੇ ਨੇ। ਹਜੇ ਤੇ ਚੁੰਡੀ ਸਿਰਫ ਗੱਲਬਾਤ ਦੀ ਹੱਦ ਤੱਕ ਹੈ। ਇੱਕ ਬੰਦਾ ਬਹਰਹਾਲ ਇੱਥੇ ਲੈ ਆਏ ਨੇ, ਵੇਖਦੇ ਉਹਦੇ ਨਾਲ ਅਮਰੀਕਾ ਕੀ ਕਰਦਾ। ਤੁਹਾਨੂੰ ਇਹ ਗੱਲਬਾਤ ਜਿਹੜੀ ਹੈ ਅੱਗੇ ਵੀ ਦੱਸਦੇ ਰਹਾਂਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਹੈ ਕਿ ਸਾਬੀ ਦਹਿਸ਼ਤਗਰਦ ਨੇ। ਪਾਕਿਸਤਾਨ ਤਹਿਰੀਕ ਇਨਸਾਫ ਵਾਲੇ ਤਾਂ ਪਹਿਲਾਂ ਹੀ ਦਹਿਸ਼ਤਗਰਦ ਸਨ, ਤੁਹਾਨੂੰ ਪਤਾ ਹੀ ਹੈ। ਉਸ ਤੋਂ ਬਾਅਦ ਤੁਹਾਨੂੰ ਪਤਾ ਕਿਸਾਨਾਂ ਨੇ ਇਤਜਾਜ ਕੀਤਾ ਕਣਕ ਦੇ ਵੇਲੇ, ਉਹਨਾਂ ਨੂੰ ਤੇ ਵੀ ਦਹਿਸ਼ਤਗਰਦੀ ਦੇ ਪਰਚੇ ਦੇ ਦਿੱਤੇ, ਉਹਨਾਂ ਨੂੰ ਵੀ ਦਹਿਸ਼ਤਗਰਦ ਆਖ ਦਿੱਤਾ। ਹੁਣ ਸਟੂਡੈਂਟ ਵਿਚਾਰਿਆਂ ਨੇ ਇਤਜਾਜ ਕੀਤਾ, ਉਹਨਾਂ 'ਤੇ ਵੀ ਦਹਿਸ਼ਤਗਰਦੀ ਦੇ, ਤੇ ਉਹਨਾਂ ਨੂੰ ਵੀ ਆਖਿਆ ਵੀ ਇਹ ਇੰਤਸ਼ਾਰੀ ਨੇ। ਅਤੇ ਜੇ ਡਾਕਟਰ ਕਰਦੇ ਨੇ ਤਦ ਪੰਜਾਬ ਦੇ ਵਿੱਚ ਨਾਬੀਨਾ ਅਫਰਾਦ ਜਿਹੜੇ ਸਨ ਉਹਨਾਂ ਇਤਜਾਜ ਕੀਤਾ, ਉਹਨਾਂ ਦੇ ਉੱਤੇ ਵੀ ਲਾਠੀ ਚਾਰਜ ਕੀਤਾ। ਮਤਲਬ ਕਿ ਜਿਹੜਾ ਆਵਾਜ਼ ਕੱਢਦਾ ਹੈ ਨਾ ਉਹਦੇ 'ਤੇ ਦਹਿਸ਼ਤਗਰਦੀ ਦੇ ਪਰਚੇ ਕਰ ਦਿੰਦੇ ਨੇ। ਉਹ ਕੋਈ ਸਿਆਸਤਦਾਨ ਹੋਏ, ਕੋਈ ਕਿਸਾਨ ਹੋਏ, ਕੋਈ ਸਟੂਡੈਂਟ ਹੋਏ, ਪੂਰਾ ਮੁਲਕ ਹੀ ਦਹਿਸ਼ਤਗਰਦ ਬਣਾ ਦਿੱਤਾ ਹੈ। ਅੱਲਾ ਨਾ ਕਰੇ ਕਿਸੇ ਵੇਲੇ ਕੌਮ ਦਾ ਆਖੇ ਵੀ ਇੰਨੇ ਦਹਿਸ਼ਤਗਰਦ ਨੇ ਤੇ ਤੁਹਾਨੂੰ ਪੂਰੇ ਮੁਲਕ ਨੂੰ ਹੀ ਦਹਿਸ਼ਤਗਰਦ ਕਰਾਰ ਦੇ ਦਿੰਦੇ, ਫਿਰ ਅਸੀਂ ਪਤਾ ਨਹੀਂ ਕੀ ਕਰਾਂਗੇ। ਬਹਰਹਾਲ ਸਾਨੂੰ ਨਾ ਅਕਲ ਆਉਣ ਡਈ ਹੈ ਅਤੇ ਨਾ ਅਸੀਂ ਅਕਲ ਕਰਨੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੇ ਹਿੰਦੁਸਤਾਨੀ ਮੀਡੀਆ ਨੇ। ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਦੋਂ ਜੋਕਰ ਉੱਤੇ ਲਿਆਤੇ ਜਾਣ ਨਾ, ਸ਼ਹਿਬਾਜ਼ ਸ਼ਰੀਫ ਸਾਹਿਬ ਤੁਸੀਂ ਵੇਖੋ, ਛੋਟੇ ਪਰਦੇ ਦਾ ਪਲੇਅਰ ਸੀ ਨਾ, ਮੇਅਰ ਸ਼ੇਰ ਦੇ ਲੈਵਲ ਦਾ, ਖੈਰ ਇਹਨੂੰ ਚੀਫ ਮਿਨਿਸਟਰ ਬਣਾਇਆ, ਇਹਨੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਬੜਾ ਹੀ ਬੇਵਕੂਫ ਬਣਾਇਆ। ਅੱਛਾ, ਪਾਕਿਸਤਾਨ ਦੇ ਵਿੱਚ ਨਾ ਕੁਝ ਚੀਜ਼ਾਂ ਬੜੀਆਂ ਲੋਕੀ ਪਸੰਦ ਕਰਦੇ ਨੇ। ਮਸਲਨ ਜਿਹੜਾ ਬੰਦਾ ਵੀ ਦੂਜੇ ਬੰਦਿਆਂ ਦੀ ਬਿਸਤੀ ਸ਼ਿਸਤੀ ਕਰੇ ਨਾ, ਦੂਸਰੇ ਬੰਦਿਆਂ ਦੀ ਲਾਹ ਪਾ ਕਰੇ ਹੱਥੋਂ, ਆਂਦੇ ਨੇ ਬੜਾ ਤਗੜਾ ਬੰਦਾ ਹੈ, ਬੜਾ ਤਗੜਾ ਐਡਮਿਨਿਸਟ੍ਰੇਟਰ ਹੈ, ਬੜਾ ਤਗੜਾ ਥਾਣੇਦਾਰ ਹੈ। ਜਿਹੜਾ ਵੀ ਬੰਦਿਆਂ ਨੂੰ ਚੁੱਕ ਕੇ ਨੰਗੀਆਂ ਸ਼ੰਗੀਆਂ ਕਰਕੇ ਮਾਰੇ ਨਾ ਉੱਥੇ ਥਾਣੇ ਦੇ ਵਿੱਚ, ਬਈ ਬੜਾ ਹੀ ਦਲੇਰ, ਬੜਾ ਹੀ ਦਬੰਗ ਜਿਹੜਾ ਥਾਣੇਦਾਰ ਹੈ। ਉਹ ਆਦਤ ਪਈ ਨਾ ਛਿੱਤਰ ਖਾਣ ਦੀ, ਬ੍ਰਿਟਿਸ਼ ਅੰਪਾਇਰ ਦੇ ਜ਼ਮਾਨੇ 'ਚ ਗੁਲਾਮੀ ਦੇਣ ਦੇ ਵਿੱਚ ਹੈ। ਜਿਹੜਾ ਬੰਦਾ ਵੀ ਬਦਮਾਸ਼, ਜਿਹੜਾ ਲੁੱਚਾ ਹੈ, ਉਹ ਓਨਾ ਉੱਚਾ ਹੈ। ਜਿਹੜਾ ਕਾਨੂੰਨ ਨੂੰ ਹੱਥ 'ਚ ਲਵੇ, ਗਾਲਮੰਦਾ ਕਰੇ, ਬਦਮਾਸ਼ੀ ਕਰੇ, ਉਹਨੂੰ ਆਂਦੇ ਨੇ ਬੰਦਾ ਚੰਗਾ। ਸ਼ਹਿਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹਨਾਂ ਨੇ ਇਸ ਸਾਡੀ ਕਮਜ਼ੋਰੀ ਨੂੰ ਸਮਝਿਆ, ਔਰ ਉਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਨੂੰ ਕਿਹੋ ਜਿਹਾ ਥਾਣੇਦਾਰ ਚੰਗਾ ਲੱਗਦਾ, ਉਹੋ ਜਿਹਾ ਉਹ ਥਾਣੇਦਾਰ ਬਣ ਗਿਆ। ਜਿੱਥੇ ਕਿਸੇ ਦੀ ਬੱਚੀ ਦੀ ਇੱਜ਼ਤ ਲੁੱਟ ਜਾਣੀ, ਉਸ ਹਸਪਤਾਲ 'ਤੇ ਅੱਪੜਨਾ ਤੇ ਜਾ ਉਹਦੇ ਸਿਰ 'ਤੇ ਹੱਥ ਰੱਖਣਾ, ਅਤੇ ਜੇ ਕਿਸੇ ਦੁਨੀਆ ਨੂੰ ਨਹੀਂ ਪਤਾ ਵੀ ਉਸ ਬੱਚੀ ਦੀ ਇੱਜ਼ਤ ਲੁੱਟੀ, ਉਹਨੂੰ ਵੀ ਪੂਰੀ ਦੁਨੀਆ 'ਤੇ ਵਿਖਾਉਣਾ, ਉਹਦੇ ਮਾਂ ਪਿਓ ਨੂੰ ਵੀ ਪੂਰੀ ਦੁਨੀਆ 'ਤੇ ਵਿਖਾਉਣਾ, ਅਤੇ ਉੱਥੇ ਖਲੋਤੇ ਉਂਗਲ ਦੇ ਨਾਲ ਇਹਨੂੰ ਵੀ ਮੁਅੱਤਲ ਕਰਤਾ, ਇਹਨੂੰ ਮੁਅੱਤਲ ਕਰ ਦਿੱਤਾ, ਇਹਨੂੰ ਵੀ ਕਰਤਾ, ਉਹਨਾਂ ਨੂੰ ਮੁਅੱਤਲ ਵੀ ਕਰ ਦੇਣਾ। ਅੱਛਾ ਜੀ,
ਅਸੀਂ ਬੜੇ ਰਾਜ਼ੀ ਕਿ ਜੀ ਮੁਅੱਤਲ ਕਰ ਦਿੱਤਾ। ਉਹ ਮਹੀਨੇ ਬਾਅਦ ਬੰਦੇ ਫਿਰ ਬਹਾਲ ਹੋ ਜਾਂਦੇ ਨੇ। ਉਹ 2 ਮਹੀਨੇ ਬਾਅਦ ਉਸੇ ਹੀ ਜ਼ਿਲ੍ਹੇ ਦੇ ਵਿੱਚ ਕਿਸੇ ਹੋਰ ਬੱਚੀ ਦੀ ਅਸਮਤ ਦਰੀ ਹੋਣ ਡਈ। ਉਹ DPO ਸਾਹਿਬ ਜਿਹੜੇ ਉੱਥੋਂ ਮੁਅੱਤਲ ਕੀਤੇ ਨੇ, DCO ਸਾਹਿਬ ਉਹ ਦੂਜੇ ਜ਼ਿਲ੍ਹੇ 'ਚ ਗਏ ਨੇ, ਉੱਥੇ ਵੀ ਔਰਤਾਂ ਦੀਆਂ ਇੱਜ਼ਤਾਂ ਲੁੱਟਣ ਡਈਆਂ ਨੇ। ਮਤਲਬ ਕੋਈ ਸਿਸਟਮ ਨੂੰ ਠੀਕ ਨਹੀਂ ਕਰਨਾ, ਕੋਈ ਕਾਨੂੰਨ ਨਹੀਂ ਬਣਾਉਣੇ, ਕੋਈ ਆਗਾਹੀ ਮੁਹਿੰਮ ਨਹੀਂ ਸ਼ੁਰੂ ਕਰਨੀ, ਕੋਈ ਬੰਦੇ ਦੇ ਪੁੱਤਰ ਨਹੀਂ ਬਣਨਾ, ਲੇਕਿਨ ਇਹ ਕਿ ਸਾਰੀ ਡਰਾਮੇਬਾਜ਼ੀ ਕਰਨੀ। ਅੱਛਾ, ਪ੍ਰਾਈਸ ਕੰਟਰੋਲ ਕਮੇਟੀ ਬਣਾਤੀ। ਹੁਣ ਮੈਨੂੰ ਇਹ ਦੱਸੋ ਕਿ ਅਮਰੀਕਾ ਦੇ ਵਿੱਚ ਪ੍ਰਾਈਸਾਂ ਕੰਟਰੋਲ ਨੇ, ਇਹ ਸਾਡੇ ਆਂਦੇ ਨੇ ਨਹੀਂ ਜੀ ਸਾਡਾ ਦੁਕਾਨਦਾਰ ਬੜਾ ਭੈੜਾ ਹੈ, ਉਹ ਇਹ ਕਰਦਾ। ਮੈਨੂੰ ਇਹ ਦੱਸੋ ਕਿ ਜੇ ਤੁਹਾਡੇ ਕੋਲ ਆਲੂ ਹੋਣ ਤੇ ਤੁਸੀਂ ਉਹਨਾਂ ਨੂੰ ਮਹਿੰਗਾ ਵੇਚਣਾ ਚਾਹੋ, ਤੇ ਜੇ ਦੂਜੇ ਪਾਸੇ ਆਲੂ ਬਹੁਤਾਤ 'ਚ ਹੋਣ ਤੇ ਉਹ ਬੰਦੇ ਦੇ ਆਲੂ ਗਲਣ ਡਏ ਹੋਣ ਜਿਹੜੇ ਕਿ 2 ਦਿਨਾਂ 'ਚ ਗਲ ਜਾਣੇ ਨੇ, ਤੇ ਉਹ ਰੱਖ ਕੇ ਉਹਨਾਂ ਨੂੰ ਵੇਚਣ ਡਿਆ ਹੋਵੇ, ਤੇ ਮੈਨੂੰ ਦੱਸੋ ਵੀ ਤੁਸੀਂ ਮਹਿੰਗਾ ਕਿਸ ਤਰ੍ਹਾਂ ਵੇਚ ਲੋਗੇ ਜੋ ਤੁਹਾਡੇ ਤੋਂ ਅੱਧੀ ਕੀਮਤ 'ਤੇ ਵੇਚਣ ਡਿਆ? ਲੋਕਾਂ ਉੱਥੋਂ ਜਾ ਕੇ ਲੈ ਲੈਣੇ ਨੇ। ਅਮਰੀਕਾ 'ਚ ਕਿਹੜੀ ਪ੍ਰਾਈਸ ਕੰਟਰੋਲ ਕਮੇਟੀ ਹੁੰਦੀ ਹੈ? ਤੇ ਖੁੱਲੀ ਇਕੋਨਮੀ ਹੈ ਪੂਰੀ ਦੁਨੀਆ 'ਚ। ਪੂਰੀ ਦੁਨੀਆ ਜਿਹੜੀ ਹੈ, ਇੱਥੇ ਵੀ ਹੁੰਦੀ ਸੀ ਕਿਸੇ ਜ਼ਮਾਨੇ 'ਚ ਜਦੋਂ ਇਹਨਾਂ ਨੂੰ ਅਕਲ ਨਹੀਂ ਸੀ ਹੁੰਦੀ। ਉਹ ਕੋਈ ਜ਼ਮਾਨੇ ਸਨ ਜਦੋਂ ਇੱਥੇ ਵੀ ਇਹ ਕਰਦੇ ਸਨ। ਹੁਣ ਓਪਨ ਇਕੋਨਮੀ ਹੈ, ਉਹਦੇ ਵਿੱਚ ਖੁੱਲੀਆਂ ਠੀਕ ਹੈ, ਕਿਤੇ ਕਹਿਤ ਪੈ ਜਾਏ, ਕੋਈ ਇਹੋ ਜਿਹਾ ਸਿਸਟਮ ਹੋਵੇ, ਕੋਈ ਜਿਸ ਤਰ੍ਹਾਂ ਕਰੋਨਾ ਆਇਆ ਸੀ, ਕੋਈ ਸਲਾਬ ਆਇਆ, ਉਹਨਾਂ ਦਿਨਾਂ 'ਚ ਤੁਸੀਂ ਇਹੋ ਜਿਹੀ ਐਡਮਿਨਿਸਟ੍ਰੇਸ਼ਨ ਕਰ ਸਕਦੇ ਹੋ ਕਿ ਲੋਕ ਆਰਜ਼ੀ ਇੱਕ ਟੈਂਪਰੇਰੀ ਫੇਜ਼ ਹੈ, ਉਹਦੇ 'ਚ ਸਪਲਾਈ ਡਿਮਾਂਡ ਦਾ ਫਰਕ ਹੈ, ਲੋਕਾਂ ਦੇ ਕੋਲੋਂ ਨਜਾਇਜ਼ ਮੁਨਾਫਾ ਕੋਈ ਨਾ ਕਮਾਏ ਤੇ ਉੱਥੇ ਤੁਸੀਂ। ਲੇਕਿਨ ਓਵਰਆਲ ਹਿੰਦੁਸਤਾਨ ਹੋਵੇ, ਪਾਕਿਸਤਾਨ ਹੋਵੇ, ਉੱਥੇ ਪ੍ਰਾਈਸ ਕੰਟਰੋਲ ਕਿਸ ਤਰ੍ਹਾਂ ਹੋ ਸਕਦੀ ਹੈ? ਕੋਈ ਮੁਲਕ ਵੀ ਹੋਵੇ। ਇਹ ਤੇ ਹੁਣ ਓਪਨ ਇਕੋਨਮੀ ਨੇ, ਡਿਮਾਂਡ ਐਂਡ ਸਪਲਾਈ ਹੈ। ਅਗਰ ਡਿਮਾਂਡ ਬਹੁਤੀ ਹੈ, ਸਪਲਾਈ ਘੱਟ ਹੈ, ਤੇ ਕੀਮਤ ਉੱਤੇ ਜਾਣੀ ਹੈ। ਅਗਰ ਸਪਲਾਈ ਬਹੁਤੀ ਹੈ, ਡਿਮਾਂਡ ਘੱਟ ਹੈ, ਤੇ ਕੀਮਤ ਥੱਲੇ ਜਾਣੀ ਹੈ। ਤੁਸੀਂ ਆਪ ਵੇਖ ਲਓ, ਪਾਕਿਸਤਾਨ ਜਿਸ ਵੇਲੇ ਟਮਾਟਰ ਘੱਟ ਹੁੰਦੇ ਨੇ ਤੇ ਡਿਮਾਂਡ ਬਹੁਤੀ ਹੁੰਦੀ ਹੈ, ਤੇ ਉੱਤੇ ਚਲਾ ਜਾਂਦਾ ਕੰਮ ਸਾਰਾ। ਰਮਜ਼ਾਨ ਦੇ ਵਿੱਚ ਖਾਸ ਚੀਜ਼ਾਂ ਦੀ ਡਿਮਾਂਡ ਜ਼ਿਆਦਾ ਹੁੰਦੀ, ਉਹਨਾਂ ਦੀ ਕੀਮਤਾਂ ਵੀ ਜ਼ਿਆਦਾ ਉੱਤੇ ਚਲੇ ਜਾਂਦੀਆਂ ਨੇ। ਰਮਜ਼ਾਨ ਤੋਂ ਬਾਅਦ ਫਿਰ ਥੋੜ੍ਹੀਆਂ ਥੱਲੇ ਆ ਜਾਂਦੀਆਂ ਨੇ। ਤੇ ਇਹ ਇੱਥੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਹੁਣ ਜਿਹੜੇ ਪ੍ਰਾਈਸ ਕੰਟਰੋਲ ਤੇ ਇਤਵਾਰ ਬਾਜ਼ਾਰ, ਜਦੋਂ ਮੈਂ ਹਕੂਮਤ 'ਚ ਆਇਆ, ਸਸਤੇ ਬਾਜ਼ਾਰ, ਇਹਦੇ ਵਿੱਚ ਇਹਨਾਂ ਦੇ ਆਪਣੇ ਆਪਣੇ ਖਾਂਚੇ ਲੱਗੇ ਨੇ। ਮਸਲਨ ਇੱਕ ਬੰਦੇ ਨੂੰ ਇਤਵਾਰ ਬਾਜ਼ਾਰ ਦੇ ਦਿੱਤਾ, ਉਹ ਬੰਦੇ ਦਾ ਮਤਲਬ ਹੈ ਕੋਈ MPA MNA ਨੂਨ ਲੀਗ ਦਾ, ਉਹਨੂੰ ਉੱਥੋਂ ਉਹਨੇ ਇੱਕ 2-4 ਅਰਬ ਹਰ ਸਾਲ ਦਾ ਬਣਾਉਣਾ ਉਸ ਸਿਸਟਮ 'ਚ। ਹਾਂਜੀ, 2-4 ਅਰਬ ਉਹਨੇ ਤੁਹਾਡੇ ਉੱਥੇ ਜਿਹੜਾ ਸਸਤਾ ਬਾਜ਼ਾਰ ਹੈ ਨਾ, ਜਾਂ ਇਤਵਾਰ ਬਾਜ਼ਾਰ, ਇਹਨਾਂ ਜਿਹੜੇ ਟੈਂਟ, ਕੁਰਸੀਆਂ, ਪੱਖੇ, ਏਅਰ ਕੰਡੀਸ਼ਨ ਕਿਰਾਏ 'ਤੇ ਲੈ ਜਾਂਦੇ, ਸਟਾਲ, ਉਹ ਤੁਸੀਂ ਅਗਰ ਉਹਨਾਂ ਦੀਆਂ ਕੀਮਤਾਂ ਵੇਖ ਲਓ ਨਾ ਪੰਜਾਬ ਹਕੂਮਤ ਦੇ ਸਿਸਟਮ ਦੇ ਵਿੱਚ, ਤੁਸੀਂ ਕੰਨ ਫੜ ਲਓ ਆਪਣੇ। ਉਹ ਜਿਹੜੀ 15 ਦਿਨ ਵਾਸਤੇ ਜਿੰਨੇ ਦੀ ਕੁਰਸੀ ਕਿਰਾਏ 'ਤੇ ਲੈਂਦੇ ਨੇ ਨਾ, ਉਹ ਕੁਰਸੀ ਜਿਹੜੀ ਹੈ ਉਹ ਜੀ ਕਰੇ ਤੇ 3 ਕੁਰਸੀਆਂ ਆ ਜਾਣ ਉਨੀ ਕੀਮਤ ਦੀਆਂ। ਇਸ ਤਰ੍ਹਾਂ ਤੰਬੂ ਤੇ ਟੈਂਟ ਉਹ ਜੋ ਦਿੰਦੇ ਨਾ ਸਸਤੇ ਬਾਜ਼ਾਰ ਸਬਸਿਡੀ, ਉਹ 50-55%, 60% ਇਹ ਅੱਲਿਆਂ ਤਲੱਲਿਆਂ 'ਤੇ ਖਰਚ ਕਰ ਦਿੰਦੇ ਨੇ। ਮਤਲਬ ਕਿ ਡਾਕਾ ਮਾਰਦੇ ਨੇ। ਪਰ ਸਾਨੂੰ ਬੇਵਕੂਫ ਬਣਾਇਆ। ਅਸੀਂ ਆਨੇ ਉੱਥੋਂ ਸਾਨੂੰ ਖੰਡ ਸਸਤੀ ਲੱਭਣ ਡਈ। ਇਹ ਨਹੀਂ ਪਤਾ ਕਿ ਉਹ ਜਿਹੜੀ 15 ਰੁਪਈਏ ਸਾਨੂੰ ਸਸਤੀ ਲੱਭਣ ਡਈ, ਉਹ ਸਾਨੂੰ 30 ਰੁਪਈਏ ਦਾ ਟੀਕਾ ਬਿਜਲੀ 'ਚ ਦੂਜੇ ਥਾਵਾਂ 'ਚ ਟੈਕਸ ਦੇ ਵਿੱਚ ਲੱਗਣ ਡਿਆ, ਕਿਉਂਕਿ ਸਾਡੇ ਟੈਕਸ ਦੇ ਪੈਸੇ ਨੇ। ਮਤਲਬ ਕਿ ਅਸੀਂ ਇੱਕ ਪਾਸਿਓਂ ਜਿਹੜਾ ਮੂੰਹ ਦੇ ਉੱਤੇ ਸਾਡੇ ਕੋਈ ਇੰਜ ਕਰ ਰਿਹਾ, ਤੇ ਦੂਸਰੇ ਪਾਸੇ ਰੱਖ ਕੇ 2 ਚਪੇੜਾਂ ਮਾਰ ਰਿਹਾ, ਤੇ ਸਾਨੂੰ ਉਹ ਚਪੇੜਾਂ ਦੀ ਸਮਝ ਨਹੀਂ ਆਉਣ ਡਈ। ਇਹ ਵਾਲਾ ਪਾਸਾ ਜਿਹੜਾ ਸਮਝ ਆਉਣ ਡਿਆ ਵੀ ਪਿਆਰ ਕੀਤਾ ਕਿਸੇ ਨੇ, ਉਹ ਪਿਆਰ ਇੱਕ ਵਾਰੀ ਕੀਤਾ ਤੇ ਚਪੇੜਾਂ 4 ਮਾਰੀਆਂ ਨੇ। ਇਹ ਆਵਾਮ ਦੇ ਨਾਲ ਇਹ ਹਸ਼ਰ ਕਰਨ ਡਏ ਨੇ। ਤੇ ਬਹਰਹਾਲ ਸਾਨੂੰ ਸ਼ਹਿਬਾਜ਼ ਸ਼ਰੀਫ ਸਾਹਿਬ ਬੜੇ ਪਸੰਦ ਆਏ ਕਿ ਬੜੇ ਦਬੰਗ ਐਡਮਿਨਿਸਟ੍ਰੇਟਰ ਨੇ ਜਨਾਬ, ਉਹਨਾਂ 'ਤੇ ਫੱਟੀਆਂ ਖੇਡ ਕੇ ਰੱਖ ਦਿੱਤੀਆਂ ਨੇ। ਤੇ ਇਹ ਮਾਮਲਾ ਬਣਿਆ ਜੀ। ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਵੀ ਸਮਝ ਆ ਗਈ ਕਿ ਇਹ ਕੌਮ ਇਸੇ ਤਰੀਕੇ ਨਾਲ ਹੀ ਕਾਬੂ ਹੋਣੀ ਹੈ। ਇਹ ਹੁਣ ਵੇਖੋ ਗੱਲ ਦੂਰ ਨਿਕਲ ਗਈ ਪ੍ਰਾਈਸ ਕੰਟਰੋਲ ਔਰ ਉੱਤੇ ਕਿ ਨਾ ਸਾਨੂੰ ਕਿਵੇਂ ਬੇਵਕੂਫ ਬਣਾਈ ਰੱਖਿਆ। ਉਹਨਾਂ ਦੀ ਲੋੜ ਕੋਈ ਨਹੀਂ ਹੁੰਦੀ। ਪ੍ਰਾਈਸ ਕੰਟਰੋਲ ਵਾਲੇ ਵੀ ਫਿਰ ਜਾ ਕੇ ਰਿਸ਼ਵਤ ਲੈ ਕੇ ਤੇ ਉਹ ਵੀ ਆਉਂਦੇ ਨੇ ਅੱਛਾ ਵੇਚੋ ਜਿੰਨੇ ਦੀ ਵੇਚਣੀ ਹੈ। ਤੇ ਇਹਦੇ ਨਾਲ ਕੀਮਤਾਂ ਅਗਰ ਘੱਟ ਕਦੀ ਹੋ ਸਕਦੀਆਂ ਹੁੰਦੀਆਂ ਤੇ ਕਦੇ ਪ੍ਰਾਈਸ ਕੰਟਰੋਲ ਨਾਲ ਘੱਟ ਹੁੰਦੀਆਂ ਨਾ, ਇਹਦੇ ਨਾਲ ਘੱਟ ਨਹੀਂ ਹੋ ਸਕਦੀਆਂ। ਇਹ ਓਪਨ ਸਪਲਾਈ ਐਂਡ ਡਿਮਾਂਡ 'ਤੇ ਹੀ ਕੰਮ ਜਾਣਾ ਜਦੋਂ ਜਾਣਾ ਹੈ। ਅੱਛਾ ਜੀ, ਇਹ ਜਿਹੜੀ ਖਬਰ ਅਸਲ ਤੁਹਾਨੂੰ ਦੇਣੀ ਸੀ ਵੀ ਇਹ ਜ਼ਰਾ ਹਿੰਦੁਸਤਾਨੀ ਮੀਡੀਆ ਸਾਡੇ ਬਾਰੇ ਕੀ ਆਖਣ ਡਿਆ, ਇਹ ਜ਼ਰਾ ਸੁਣੋ। मेजबान पाकिस्तान है तो यकीन मानिए बेइज्जती तय है। और हम इस बार भी यही कहेंगे कि SCO समिट के दौरान पाकिस्तान ने अपनी ही बेइज्जती करा ली, वो भी ऐसी बेइज्जती कि 15 दिग्गज नेता शहबाज के इंतजाम देख दंग थे। कभी इधर आओ, कभी उधर जाओ, चलो अब झंडा हटाओ, यहाँ नहीं किसी और को यहाँ पर लाओ। ये कोई कमेंट्री नहीं है, बल्कि SCO समिट के फोटो सेशन के दौरान घटी हकीकत है। अब जरा पाकिस्तान की करतूत देखिए। पहले तो शहबाज के सामने उनके अफसर बीच फोटो सेशन में कूदने लगे। हद तो तब हो गई जब पता चला किसी और देश के फ्लैग के आगे कोई और देश के मेहमान को खड़ा कर दिया गया। यहाँ तक कि एक देश के फ्लैग की पोजीशन बीच फोटो सेशन में बदल दी गई। अब जरा अगली तस्वीर देखिए। विदेश मंत्री एस जयशंकर खड़े हैं, पीछे भारत का फ्लैग गायब है। अचानक पाकिस्तान को याद आता है, तब फ्लैग की पोजीशन सही की जाती है। यानी ना मेहमान नवाजी का सहूर, ना सलीके से फोटो सेशन अरेंज कर पाना। दुनिया ने पाकिस्तान के इस कांड को जब देखा तो हर कोई माथा पीटने लगा। भला एक देश कैसे इतना लापरवाह हो सकता है? मेजबान पाकिस्तान है तो यकीन मानिए बेइज्जती तय है। और हम इस बार भी यही कहेंगे कि SCO समिट के दौरान पाकिस्तान ने अपनी ही बेइज्जती करा ली। सुन लिया जे, ਇਹ ਇੱਜ਼ਤ ਅਫਜ਼ਾਈ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕੀਤੀ SCO ਦੇ ਦਰਮਿਆਨ। ਜਿਹੋ ਜਿਹਾ ਆਪ ਘੁੰਮੀ ਫਿਰਦਾ, ਇਹਨੂੰ ਘਮਾਟੇ ਚੜੇ ਨੇ, ਚੱਕਰ ਚੜੇ ਨੇ, ਉਹ ਜਿਹੇ ਇਹਦੇ ਸਟਾਫ ਨੂੰ ਚੜੇ ਨੇ। ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਪੂਰੀ ਦੁਨੀਆ ਦੇ ਵਿੱਚ ਇੱਜ਼ਤ ਕਮਾਉਣ ਵਾਸਤੇ ਇਹੋ ਜਿਹੇ ਕੰਮ ਕੀਤੇ ਜਾਂਦੇ ਨੇ। ਉਹ ਕਦੀ ਝੰਡਾ ਇੱਧਰ ਤੇ ਕਦੀ ਇੱਧਰ, ਉਹਦੀ ਇੱਕ ਤਰਤੀਬ ਹੁੰਦੀ ਹੈ। ਉਹਦਾ ਇੱਕ ਨੰਬਰ ਥੱਲੇ ਲਿਖ ਦਈਦਾ ਜਿਨ੍ਹਾਂ ਦੇ ਉੱਤੇ ਪੈਰ ਉਹਨਾਂ ਨੇ ਆ ਕੇ ਖਲੋਣਾ ਹੈ।
ABCD ਜਾਂ ਨੰਬਰ ਲਿਖ ਦਈਦਾ ਜਾਂ ਕੋਈ ਹੋਰ ਇਸ਼ਾਰਾ ਰੱਖ ਦਿਓ ਜਾਂ ਆਪਣੀ ਇੱਕ ਤਰਤੀਬ ਬਣਾਓ ਔਰ ਬੰਦਿਆਂ ਨੂੰ ਜਿਸ ਵੇਲੇ ਕੋਈ ਵੀ ਬੰਦਾ ਲੈ ਕੇ ਆਉਂਦਾ ਸਟਾਫ ਉਹਦਾ ਤਰੀਕਾ 15 ਬੰਦਿਆਂ ਨੇ ਖਲੋਣਾ ਹੈ ਤੇ 15 ਹੀ ਸਟਾਫ ਦੇ ਬੰਦੇ ਜਾਂ 8 ਸਟਾਫ ਦੇ ਬੰਦੇ ਜਿਹੜੇ ਉੱਥੇ ਖਲੋਤੇ ਹੋਣਗੇ ਉਹ ਜਿਹੜਾ ਬੰਦਾ ਆਉਂਦਾ ਜਾਏਗਾ ਉਹਨਾਂ ਦੇ ਕੋਲ ਲਿਸਟ ਹੋਏਗੀ ਇਹਨੂੰ ਕਿਹੜੇ ਨੰਬਰ ਤੇ ਖੜਾ ਕਰਨਾ ਉੱਥੇ ਜਾ ਕੇ ਉਹਨੂੰ ਨਾਲ ਖੜ ਕੇ ਅੱਗੇ ਮੁਤਬਰ ਬਣ ਕੇ ਤੁਰ ਕੇ ਅਗਲੇ ਪਾਸੇ ਜਾ ਕੇ ਖਿਲਾਰਨਾ ਸਰ ਇੱਥੇ ਖਲੋਵੋ ਉੱਥੇ ਉਹਨੇ ਖਲੋ ਜਾਣਾ ਦੂਜੇ ਨੂੰ ਲਿਆਉਣਾ ਉੱਥੇ ਉਹਨੂੰ ਖਿਲਾਉਣਾ ਤੀਜੇ ਨੂੰ ਲਿਆਉਣਾ ਇਹਨਾਂ ਦਾ ਤੇ ਆਪਣੇ ਚੀਫ ਮਿਨਿਸਟਰ ਨੂੰ ਸਮਝ ਨਹੀਂ ਆਉਂਦੀ ਉਹ ਆਪਣੇ ਘਰ ਵੜਨ ਦੀ ਬਜਾਏ ਕਿਸੇ ਦੇ ਘਰ ਵੜ ਜਾਂਦਾ ਜਾ ਕੇ ਤੁਹਾਨੂੰ ਪਤਾ ਹੀ ਹੈ ਕਿੱਥੇ ਕਿੱਥੇ ਵੜ ਜਾਂਦੇ ਨੇ ਉਹ ਤੇ ਕਹਿਣ ਦਾ ਮਤਲਬ ਇਹ ਹੈ ਕਿ ਉਹਦੇ ਆਪ ਵਿਚਾਰਾ ਉਹਨੂੰ ਬੜਾ ਡਾਡਾ ਐਡਮਿਨਿਸਟ੍ਰੇਟਰ ਆਂਦੇ ਹੁੰਦੇ ਸਨ ਮੈਂ ਤੁਹਾਨੂੰ ਦੱਸਿਆ ਵੀ ਉਹ ਉਹਨੇ ਸਾਰਾ ਡਰਾਮਾ ਬਣਾਇਆ ਸੀ ਉਹਦੇ ਆਪ ਮਕਬੂਜ਼ ਲਫਾਜ਼ ਬੰਦਾ ਹੈ ਉਹਨੂੰ ਕੋਈ ਸਮਝ ਨਹੀਂ ਹੈ ਮੈਂ ਕੌਣ ਹੈ ਮੈਂ ਕਿੱਥੇ ਹਾਂ ਮੈਂ ਇੱਥੇ ਕਿਸ ਤਰ੍ਹਾਂ ਆਪਣੇ ਹਾਂ ਮੈਂ ਕਿੱਧਰ ਜਾਣਾ ਹੈ ਉਹ ਕਮਲਾ ਜਿਹਾ ਹੈ ਮੇਰਾ ਮਤਲਬ ਲੇਕਿਨ ਉਹਨੂੰ ਲੋਕੀ ਸਮਝਦੇ ਸਨ ਕਿ ਬੜਾ ਜਨਾਬ ਇਹ ਦਬੰਗ ਆਦਮੀ ਹੈ ਔਰ ਪਤਾ ਨਹੀਂ ਕੀ ਹੈ ਮਤਲਬ ਬਿਲਕੁਲ ਨਲਾਇਕ ਆਦਮੀ ਹੈ ਯਕੀਨ ਕਰੋ ਮੈਨੂੰ ਬੜੀ ਤਕਲੀਫ ਹੋ ਰਹੀ ਹੈ ਕਹਿੰਦੇ ਹੋਇਆ ਕਿ IQ ਲੈਵਲ ਜਿਹੜਾ ਨਾ ਉਹਦਾ ਨਵਾਜ਼ ਸ਼ਰੀਫ ਸਾਹਿਬ ਤੋਂ ਅੱਧਾ ਹੈ ਨਵਾਜ਼ ਸ਼ਰੀਫ ਸਾਹਿਬ ਉਹਦੇ ਤੋਂ ਕਿਤੇ ਜ਼ਿਆਦਾ ਕਾਬਲ ਨੇ ਹੁਣ ਇਹਦਾ ਮਤਲਬ ਇਹ ਨਹੀਂ ਵੀ ਨਵਾਜ਼ ਸ਼ਰੀਫ ਸਾਹਿਬ ਕਾਬਲ ਨੇ ਉਹਦੇ ਤੋਂ ਇੱਥੇ ਜੁਮਲਾ ਇਹ ਰੱਖਣਾ ਤੁਸੀਂ ਉਹਦੇ ਤੋਂ ਮਤਲਬ ਉਹਦੇ ਤੋਂ ਬਾਜੀ ਮਰੀਮ ਵੀ ਕਾਬਲ ਹੋਣੀ ਬਿਲਕੁਲ ਹੀ ਵਿਚਾਰਾ ਝੱਲਾ ਹੈ ਉਹ ਘਰਾਂ ਦੇ ਵਿੱਚ ਨਹੀਂ ਹੁੰਦਾ ਇੱਕ ਸਭ ਤੋਂ ਝੱਲਾ ਮਸਤ ਜਿਹਾ ਉਹ ਇਹ ਸ਼ਬਾਜ਼ ਸ਼ਰੀਫ ਹੈ ਲੇਕਿਨ ਉਹ ਕਿਉਂਕਿ ਉਹਨੇ ਉਹ ਡਰਾਮਾ ਕੀਤਾ ਇੰਜ ਇਹ ਮੁਅੱਤਲ ਉਹ ਮੁਅੱਤਲ ਇਨਸੋਮੀਨੀਆ ਦਾ ਮੇਰਾ ਖਿਆਲ ਪਤਾ ਨਹੀਂ ਉਹਨੂੰ ਕੋਈ ਮਸਲਾ ਹੈ ਕਿ ਜਾਂ ਕੀ ਹੈ ਕਿ ਸਵੇਰੇ ਉੱਠ ਜਾਂਦਾ 4 ਵਜੇ ਹੀ ਤੇ ਰਾਤੀ ਸੌਂਦਾ ਨਹੀਂ 1 ਵਜੇ ਤੱਕ ਤੇ ਇਹ ਬਿਮਾਰੀ ਹੈ ਸਿਹਤਮੰਦ ਇਨਸਾਨ 6-7 ਘੰਟੇ ਸੌਂਦਾ ਹੈ ਬਹਰਹਾਲ ਉਹਨੇ ਇਸ ਬਿਮਾਰੀ ਨੂੰ ਸਾਡੇ ਉੱਤੇ ਮੁਸੱਲਤ ਕੀਤਾ ਕਿ ਮੈਂ ਬੜਾ ਟਾਪ ਦਾ ਐਡਮਿਨਿਸਟ੍ਰੇਟਰ ਹਾਂ ਸਵੇਰੇ ਹੀ ਆ ਜਾਣਾ ਦਫ਼ਤਰ ਦੇ ਵਿੱਚ ਉਸ ਤੋਂ ਬਾਅਦ ਫਿਰ ਕਿਸੇ ਹੋਰ ਪਾਸੇ ਨਿਕਲ ਜਾਣਾ ਕਦੀ ਕੋਈ ਪੁਲ ਕ੍ਰਾਸ ਕਰ ਜਾਣਾ ਕਦੀ ਕੁਝ ਕਰ ਜਾਣਾ ਉਹ ਤੁਹਾਨੂੰ ਪਤਾ ਹਰ ਥਾਂ ਤੇ ਅੰਡਰਪਾਸ ਤੇ ਹਰ ਥਾਂ ਤੇ ਜਿਹੜਾ ਮਸਲਾ ਦੱਸੋ ਆਂਦਾ ਇੱਥੋਂ ਅੰਡਰਪਾਸ ਕੱਢ ਦਿਓ ਤੇ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਚੰਗਾ ਆਵਾਮ ਨੂੰ ਪਾਗਲ ਬਣਾਇਆ ਤੇ ਇਹ ਹੁਣ ਹਿੰਦੁਸਤਾਨ ਕੀ ਆਖਣ ਡਿਆ ਇਹ ਵੀ ਤੁਸੀਂ ਸੁਣ ਹੀ ਲਿਆ ਅੱਛਾ ਜੀ ਅਗਲੀ ਖਬਰ ਜਿਹੜੀ ਹੈ ਜੀ ਉਹ ਨਬੀਲ ਕਬੂਲ ਸਾਹਿਬ ਨੇ ਕਿਹਾ ਕਿ ਅਸੀਂ ਫੂਕ ਮਾਰਨ ਵਾਲੇ ਬਾਬੇ ਨਾਲ ਅਸੀਂ ਮਸ਼ਵਰਾ ਕਰ ਲਿਆ ਫੂਕ ਮਾਰੇਗਾ ਤੇ ਜਿਹੜੀ ਤਰਮੀਮ ਹੈ ਪਾਸ ਹੋ ਜਾਏਗੀ ਹੁਣ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਫੂਕ ਵਾਲਾ ਬਾਬਾ ਕੌਣ ਹੈ ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਜੀ ਉਹ ਹੈ ਕਿ ਪਾਕਿਸਤਾਨ ਦੇ ਵਿੱਚ ਗੱਡੀਆਂ ਦੀ ਕੁਆਲਿਟੀ ਜ਼ਰਾ ਚੈੱਕ ਕਰੋ ਹੈ ਮੋਟਰਸਾਈਕਲ ਚੰਗੇ ਬਣ ਰਹੇ ਨੇ ਗੱਡੀਆਂ ਤੁਹਾਡੇ ਸਾਹਮਣੇ ਕਿ ਮੋਟਰਸਾਈਕਲ ਕਾਰ 'ਚ ਵੱਜਿਆ ਤਾਂ ਅੱਧ ਰਾਹ ਤੱਕ ਅੱਪੜ ਗਿਆ ਮੋਟਰਸਾਈਕਲ ਨਹੀਂ ਟੁੱਟਾ ਉਹਦਾ ਫਰੇਮ ਨਹੀਂ ਟੁੱਟਾ ਪਰ ਕਾਰ ਦਾ ਇੰਜਣ ਵੀ ਤੋੜ ਕੇ ਮੋਟਰਸਾਈਕਲ ਅੰਦਰ ਤੱਕ ਚਲਾ ਗਿਆ ਹਾਲਾਤ ਵੇਖ ਲਓ ਇੱਥੇ ਗੱਡੀਆਂ ਜਿਹੜੀਆਂ ਸਾਨੂੰ ਬਣਾ ਕੇ ਦੇਣ ਡਏ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਿਹੜਾ ਸਟੈਂਡਰਡ ਹੈ ਔਰ ਪਾਕਿਸਤਾਨੀ ਜਿਹੜੇ ਨੇ ਅੱਛਾ ਫਿਰ ਅਕਲ ਪਾਕਿਸਤਾਨੀਆਂ ਨੂੰ ਇੰਨੀ ਵੀ ਉਹ ਮੀਟਰ ਵੇਖਦੇ ਨੇ ਉਹਦੇ ਉੱਤੇ ਮਾਜ਼ਰਤ ਦੇ ਨਾਲ ਉਹ ਮੀਟਰ 200 ਕਿਲੋਮੀਟਰ ਦਾ ਉਹ ਭਾਈ ਉਹ ਮੀਟਰ ਲੱਗਾ ਪਰ ਗੱਡੀ ਦੀ ਔਕਾਤ ਨਹੀਂ ਐਡਾ ਭਜਾਉਣ ਦੀ ਇਹ ਤੁਹਾਡੇ ਕੋਲ ਕੋਈ ਦੁਨੀਆ ਦੀ ਮਹਿੰਗੀ ਔਰ ਜਿਹੜੀ ਹੈ ਉਹ ਕੋਈ ਮਜ਼ਬੂਤ ਗੱਡੀ ਨਹੀਂ ਹੈਗੀ ਇਹ ਜਿਹੋ ਜਿਹੀਆਂ ਗੱਡੀਆਂ ਨੇ ਇਹਨਾਂ ਨੂੰ 70-80 ਕਿਲੋਮੀਟਰ ਤੋਂ ਉੱਤੇ ਨਾ ਚਲਾਇਆ ਕਰੋ ਮੋਟਰਵੇ 'ਤੇ ਚੜ੍ਹਦੇ ਨੇ ਤੇ 140 ਉਹਨਾਂ ਨੂੰ ਪੁੱਛੋ ਵੀ ਇਹ ਕਰਨ ਡੇ ਉਹ 140 ਤੇ ਭੱਜਦੀ ਹੈ ਤੇ ਇਸ ਤੋਂ ਭਜਾ ਰਿਹਾ ਉਹ ਭਾਈ ਇਹ ਵੀ ਵੇਖ ਲੈ ਬੈਠਾ ਕਾਹਦੇ 'ਚ ਪੀਪੇ 'ਚ ਬੈਠਾ ਹੈ ਇਹ ਜਿਸ ਵੇਲੇ 140 ਤੇ ਵੱਜਣੀ ਹੈ ਤੇ ਫਿਰ ਰਹਿਣੀ ਕੋਈ ਸ਼ੈ ਨਹੀਂ ਇਹਦੇ ਪੱਲੇ ਤੇ ਇਸ ਵਾਸਤੇ ਜਿਹੜੀਆਂ ਪਾਕਿਸਤਾਨ 'ਚ ਗੱਡੀਆਂ ਨੇ ਮਾਜ਼ਰਤ ਨਾਲ ਇਹ 70-80-90 ਤੋਂ ਉੱਤੇ ਚਲਾਉਣ ਵਾਲੀਆਂ ਨਹੀਂ ਇਹਨਾਂ ਨੂੰ ਉੱਥੇ ਹੀ ਰੱਖਿਆ ਕਰੋ ਸਵਾਰੀ ਲੱਭੇ ਨਾ ਲੱਭੇ ਸਪੀਡ 190 ਨਹੀਂ ਬਲਕਿ ਕੱਲੀ 90 ਇੱਥੇ ਰੱਖਣੀ ਹੈ ਇਸ ਤੋਂ ਗਾਂ ਗੱਡੀ ਨਾ ਚਲਾਇਆ ਕਰੋ ਵੈਸੇ ਤਾਂ ਜ਼ਾਹਿਰ ਹੈ ਪੂਰੀ ਦੁਨੀਆ 'ਚ ਅਮੂਮੀ ਤੌਰ ਤੇ 120-130 ਤੇ ਗੱਡੀਆਂ ਚਲਾਉਂਦੇ ਨੇ ਪਰ ਉਹਨਾਂ ਗੱਡੀਆਂ ਦੀ ਔਕਾਤ ਵੀ ਠੀਕ ਹੁੰਦੀ ਹੈ ਇੱਥੇ ਗੱਡੀਆਂ ਦੀ ਔਕਾਤ ਠੀਕ ਨਹੀਂ ਹੈ ਤੇ ਇਹ ਥੋੜੀ ਜਿਹੀ ਮਿਹਰਬਾਨੀ ਕਰਨੀ ਅੱਛਾ ਜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ ਕਿ ਇੰਗਲੈਂਡ ਨੇ ਪਾਕਿਸਤਾਨ ਦੇ ਕੋਲੋਂ ਪਹਿਲਾ ਟੈਸਟ ਮੈਚ ਬੜੀ ਦੇਰ ਤੋਂ ਬਾਅਦ ਹਾਰਿਆ 3 ਸਾਲ 8 ਮਹੀਨੇ ਤੋਂ ਬਾਅਦ ਅਸੀਂ ਇੱਕ ਟੈਸਟ ਮੈਚ ਜਿੱਤਿਆ ਤੇ ਚਲੋ ਚੰਗੀ ਗੱਲ ਹੈ ਖੁਸ਼ੀ ਦੀ ਗੱਲ ਹੈ ਤੇ ਇਹ ਤਿੰਨੋਂ ਬੰਦੇ ਜਿਹਨਾਂ ਜਿਤਾਇਆ ਉਹਨਾਂ ਕਾਕੂਲ 'ਚ ਟ੍ਰੇਨਿੰਗ ਨਹੀਂ ਸੀ ਕੀਤੀ ਜਿਨ੍ਹਾਂ ਨੇ ਤਿੰਨਾਂ ਬੰਦਿਆਂ ਨੇ ਜਿੱਤਣ ਦੇ ਵਿੱਚ ਕਿਰਦਾਰ ਅਦਾ ਕੀਤਾ ਉਹਨਾਂ ਕਾਕੂਲ ਤੋਂ ਟ੍ਰੇਨਿੰਗ ਨਹੀਂ ਸੀ ਕੀਤੀ ਤੇ ਕਾਜ਼ੀ ਸਾਹਿਬ ਦੇ ਬਾਰੇ ਲਤੀਫਾ ਚੱਲ ਰਿਹਾ ਕੱਲ ਦਾ ਕਿ ਜੀ ਉਹ ਵੋਟ ਦੇਣ ਵਾਸਤੇ ਪਾਰਲੀਮੈਂਟ ਅੱਪੜ ਗਏ ਸੀ ਵੀ ਮੈਂ ਵੋਟ ਦੇਣਾ ਤਰਮੀਮ ਦੇ ਵਿੱਚ ਉਹਨਾਂ ਨੂੰ ਫੜ ਕੇ ਜ਼ਾਹਿਰ ਹੈ ਲਤੀਫਾ ਹੀ ਗਏ ਤਾਂ ਨਹੀਂ ਸੀ ਲੇਕਿਨ ਉਹਦੀਆਂ ਕਰਤੂਤਾਂ ਦੀ ਵਜ੍ਹਾ ਤੋਂ ਲੋਕਾਂ ਨੇ ਲਤੀਫੇ ਬਣਾਏ ਨੇ ਤੇ ਅਗਲੀ ਖਬਰ ਇਹ ਹੈ ਕਿ ਗਿਲਾਨੀ ਸਾਹਿਬ ਜਿਹੜੇ ਨੇ ਉਹ ਟਿਕਟੋਕਰਾਂ ਦੇ ਨਾਲ ਅੱਜ ਕੱਲ੍ਹ ਬੜੇ ਜ਼ਿਆਦਾ ਵੇਖੇ ਜਾਂਦੇ ਨੇ ਤੇ ਇਹ ਪਤਾ ਨਹੀਂ ਕਿਹੜੇ ਸ਼ੌਕ ਨੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਟਿਕਟੋਕਰਾਂ ਤੱਕ ਲੈ ਕੇ ਜਾਂਦੇ ਨੇ ਸਾਡੀ ਸਮਝ ਤੋਂ ਬਾਹਰ ਹੈ ਸਿਆਣੇ ਬੰਦੇ ਨੇ ਬਜ਼ੁਰਗ ਹੋ ਗਏ ਨੇ ਥੋੜ੍ਹਾ ਖਿਆਲ ਕਰਨ ਇਹ ਟਿਕਟੋਕਰਾਂ ਕੋਲ ਕਿਹੜੇ ਇਹੋ ਜਿਹੇ ਉਹਨਾਂ ਦੇ ਖੁਫੀਆ ਸ਼ੌਕ ਨੇ ਜਿਹੜੇ ਉਹਨਾਂ ਨੂੰ ਟਿਕਟੋਕਰਾਂ ਤੱਕ ਲੈ ਕੇ ਜਾਂਦੇ ਨੇ ਕੁਝ ਆਪ ਸੋਚਣ ਉਹਨਾਂ ਆਪਣੀ ਬਜ਼ੁਰਗੀ ਦਾ ਹੀ ਸੋਚਣ ਇਹੀ ਕਵਾਂਗੇ ਮੈਨੂੰ ਦਿਓ ਜੀ ਇਜਾਜ਼ਤ ਤੇ ਰੱਬ ਰੱਖ